सोहनी किड्डी सोहनी किसी ने गल की है अगों कहना की यार बच्चे नूं बाहर ठुड्डा लगा है, उन्हें कहा मां ਓਏ हो सोहनी भाई वो किसी ने की खूबसूरत गल की यार। की गल कीती? अब मैं समझा सब्ज परचम पे चांद तारे का मतलब, मेरा मुल्क आज भी अंधेरे में है। सोहनी वेख ला यार, इंसान नूं इखलाकियात भुल गई है कसमें, सब कुछ इत्थे ही रह जाना वा। कित्थे रह जाना? इत्थे ही ਇੱਥੇ ਕਿਤੇ ਨਹੀਂ, ਜਗ੍ਹਾ ਹੀ ਹੈ ਨਹੀਂ ਇੱਥੇ। यार मेरा मतलब है ਗੱਲ ਬਿਲਕੁਲ ਸਹੀ ਹੈ, ਸਭ ਕੁਝ ਇੱਥੇ ਹੀ ਰਹਿ ਜਾਣਾ। 9-10 ਵਜੇ ਸਾਥ ਜਾਣਾ ਸਾਰਿਆਂ ਨੇ। यार मतलब ये नहीं है सारा कुछ इत्थे ही रह जाना, इंसान ने अपने सिर्फ अमाल लैके यार इस दुनिया तो जाना। ਆਹ ਗੱਲ ਤਾਂ ਫਰੀਦ ਤੇਰੀ ਬਿਲਕੁਲ ਠੀਕ। और यार वेखना मुआशरे च ऐसे ऐसे जुल्मो सितम हुंदे, भावें तुसीं कचहरियां जाओ, लोगों के नाल गरीब दा जिहड़ी सुनी नहीं जाती, अमीर पैसा दे के जनाब अपनी हर गल मनवा लैंदा। और वेखो यार मैं स्कूलों दे विच वेखना बच्चों नाल जुल्म, ਇਹ गौरमेंट के कहण के बावजूद कि जी बच्चों ते जुल्म ना करो, फिर भी बच्चों नूं मार देने। ਸਿੱਟਾਂ ਲਾਉਂਦੇ ਬੱਚਿਆਂ ਦੇ। सोहनी वेखना यार, एक बच्चा वा, बच्चे की ग्रोथ जिहड़ी है ना रुक जाती है। तुहानूं पता पाकिस्तानी बच्चों की जिहनी तवाजन जिहड़े ने ना, वो जिन्नी उम्र तक जाते वो खराब हो जाते हैं। बच्चों की जो डराया जाता, मारिया जाता, धमकाया जाता पढ़ाने के टाइम, कसमें ਡਰਾਇਆ ਕੀ ਜਾਂਦਾ? ਟੀਚਰ ਮਾਸਕ ਪਾ ਕੇ ਪੜਾਉਂਦੀ ਬੱਚੇ ਨੂੰ? नहीं मतलब ये आ वेखना यार, बच्चे ने पेपर पाड़ दिता या बच्चे ने सबक नहीं याद किया तो यार वो हाथ फड़ के टीचर ने चपेड़ा मारियां, मैनूं पता लग्या यार साडी गली च। ਓਏ ਹੋਏ ਜਾਤੀ ਹੈ ਬੱਚੇ ਨੂੰ। ਤੇ ਬੱਚਾ ਕਿੱਡਾ ਕੁ ਸੀ 35-36 ਸਾਲ ਦਾ? ਓਏ ਨਹੀਂ ਭਾਈ, ਕੀ ਹੋਇਆ? ਬੱਚਾ ਸੀਗਾ ਤਕਰੀਬਨ, ਕੋਈ ਮੈਨੂੰ ਨਹੀਂ ਪਤਾ ਕਿੰਨੇ ਕੁ ਸਾਲ ਦਾ ਸੀ, ਲੇਕਿਨ ਅਗਰ ਟੀਚਰਾਂ ਹਲਕਾ ਹਲਕਾ ਤਸ਼ੱਦਦ ਨਾ ਕਰਨ, ਹਲਕਾ ਹਲਕਾ ਨਾ ਡਰਾਉਣ ਬੱਚੇ ਨੂੰ, कि यानी कि बच्चा इस क्लास च इंटर होया, ਉਹਨੂੰ बुके लैके खड़ो, उन्होंने कहना तुम सो जाओ, मैं तुम्हारा फीटर बनाती हूँ, तुम्हारा सिलेक्ट बनाती हूँ, ऐसा पढ़ाना चाहिए। ਫਰੀਦ ਇਹ ਗੱਲ ਸੁਣ, ਬੱਚੇ ਵੀ ਢੀਠ ਆ ਰਹੇ ਮਾਰਕੀਟ ਚ ਅੱਜ ਕੱਲ। की गल मार्केट चाइना दी या ढीठ आ रहे? 8 ਵਜੇ ਸਕੂਲੇ ਜਾਂਦੇ, 10 ਵਜੇ ਘਰ ਨੂੰ ਨੂਡਲਸ ਖਾਣ ਆ ਜਾਂਦੇ ਆ ਵੀ ਸਾਨੂੰ ਭੁੱਖ ਲੱਗ ਗਈ ਹੈ। ਚਾਈਨਾ ਦੇ ਬੱਚੇ ਬੜੇ ਸਮਝਦਾਰ ਆ, ਸਾਲ ਮਸਾਂ ਹੀ ਕੱਢਦੇ ਆ। बिल्कुल तुसी गलत कह रहे हो भावें ना तुसी एक ना सेंसिबल सोच रखते हो ना, तो इस जुल्मो सितम के खिलाफ तुहानूं उठना चाहिए यार। उठो यार। ओए इदां नहीं उठना चाहिए, कुछ लैके अपना अज़म लैके उठो, इरादा नजरिया। ਇਹਨਾਂ ਦੋ ਸੂਟ ਲੈ ਲਈਏ। नहीं 2-2 सूट का तो जो उत्थे ज्यादा देर रहना पै गया। यार मुश्ताक अहमद यूसुफी साहब ने क्या सिर्फ नजर नहीं नजरिया भी रखो। ਉਹ ਤੂੰ ਅੱਜ ਅਮੀਰ ਤੱਕ ਹੀ ਅਮੀਰ ਕਾਤੋਂ ਬਣਿਆ ਵਾ? हाय 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 ਸ਼ੇਰ ਤੇ ਨਜ਼ਰੀਏ ਬਿੱਲ ਦੀ ਸਵੇਰੇ ਆਖਰੀ ਤਰੀਕ ਆ, ਉਹਦਾ ਕੋਈ ਸੋਚ। ਫਰੀਦ ਇਹਦੇ ਚ ਸਾਰਾ ਟੀਚਰਾਂ ਦਾ ਕਸੂਰ ਨਹੀਂ ਪਾ ਦੀਦਾ ਹੁੰਦਾ। नहीं सोनी भाई, टीचर तो अलावा ਤੁਸੀਂ ਉਹਨਾਂ ਨੂੰ ਜਦੋਂ ਕਿਹਾ ਗਿਆ ਗਵਰਨਮੈਂਟ ਵੱਲੋਂ, ਬਲਕਿ ਇੰਟਰਨੈਸ਼ਨਲ ਅਦਾਰੇ ਕਹਿੰਦੇ ਕਿ ਬੱਚਿਆਂ ਤੇ ਜ਼ੁਲਮ ਨਾ ਕਰੋ, ਬੱਚਿਆਂ ਦੇ ਦਿਮਾਗ ਸੁੱਕੜ ਜਾਂਦੇ ਨੇ। ਹੁਣ ਜਿਹੜਾ ਮੇਰਾ ਭਤੀਜਾ ਵਾ, ਅੱਛਾ ਭਤੀਜਾ ਮੇਰਾ ਹੈਗਾ ਤਕਰੀਬਨ 17-18 ਸਾਲਾਂ ਦਾ, ਉਹਦਾ ਜਿਹੜਾ ਮਾਸਟਰ ਉਸਤਾਦ, ਉਹਨੂੰ ਪਤਾ ਲੱਗਾ ਕਿ ਮੇਰਾ ਭਤੀਜਾ ਸਿਗਰਟ ਪੀਂਦਾ, ਮਾਸਟਰ ਨੂੰ ਮਾਰਿਆ। ਯਾਰ ਪਹਿਲੇ ਸਮਝਾਈਦਾ ਹੁੰਦਾ ਵਾ, ਇਹਨੂੰ ਮਾਰਨ ਦਾ ਕੀ ਤੁੱਕ ਹੋਇਆ? ਸਿਗਰਟ ਤੋਂ ਕਾਹਦਾ ਮਾਰਨਾ ਹੈ? ਸਿਗਰਟ ਤੇ ਇੱਕ ਬਹੁਤ ਅੱਛੀ ਚੀਜ਼ ਹੈ। ਓਏ ਇੱਕ ਤਾਂ ਅਕਲ ਕਰੋ ਕਿ ਉਹਨੂੰ ਵੀ ਪਤਾ ਹੋਣਾ ਚਾਹੀਦਾ ਦੇਸੀ ਘਿਓ ਦੀ ਸਿਗਰਟ ਵੀ ਯਾਰ ਏਡੀ ਕੁ ਦੂਰ। ਵੀ ਰਾਤ ਬਾਹਰ ਰਿਹਾ ਵਾ ਭਤੀਜਾ ਮੇਰਾ। ਲਓ ਜੀ, ਮਿੱਠਾ ਕਿਤੇ ਅੰਦਰ ਆਵੇ ਨਾ 6 ਮਹੀਨੇ ਤੇ ਤੁਹਾਡੀ ਵੀ ਅਕਲ ਟਿਕਾਣੇ ਆਏ ਵੇ। ਬਾਹਰ ਰਹੇ ਤੇ ਤੁਹਾਨੂੰ ਕੋਈ ਪਤਾ ਨਹੀਂ ਕਿ ਬਾਹਰ ਰਹਿਣਾ ਠੀਕ ਨਹੀਂ ਹੁੰਦਾ। ਯਾਰ ਨਹੀਂ ਠੀਕ, ਮੈਂ ਮੰਨਦਾ ਇਸ ਗੱਲ ਨੂੰ ਗਲਤੀ ਹੈ, ਮਾਸਟਰ ਦਾ ਮਾਰਨ ਦਾ ਕੀ ਤੁੱਕ ਬਣਦਾ? ਸਹੀ ਗੱਲ ਹੈ, ਸਹੀ ਗੱਲ। ਮਾਸਟਰ ਦੀ ਮਾਲਿਸ਼ ਕਰਦੇ ਦੇਸੀ ਘੇ ਨਾਲ। ਮੈਨੂੰ ਸਿਰਫ ਦੋ ਚੀਜ਼ਾਂ ਤੋਂ ਨਫ਼ਰਤ ਹੈ ਸੋਹਣੀ, ਇੱਕ ਆਪਣੇ ਆਪ ਤੋਂ, ਇੱਕ ਆਪਣੇ ਬੱਚਿਆਂ ਤੋਂ। ਯਾਰ ਬੱਚਾ ਵਾ ਤੂੰ ਮੇਰਾ, ਮੈਂ ਇੱਕ ਗੱਲ ਕਰਨਾ ਵਾ ਸੋਹਣੀ ਭਾਈ, ਵੇਖੋ ਇਹ ਜਿਹੜੇ ਗੁਰਬਤ ਜ਼ਿਆਦਾ ਲੋਕ ਹੁੰਦੇ, ਗਰੀਬ, ਉਹਨਾਂ ਦੇ ਉੱਤੇ ਸਾਰੀਆਂ ਜਿੰਨੀਆਂ ਵੀ ਕਾਨੂੰਨ ਲਾਗੂ ਹੁੰਦੇ ਨੇ, ਜਿਹੜਾ ਅਮੀਰ ਉਹਦੇ ਤੇ ਕਿਉਂ ਨਹੀਂ ਹੁੰਦਾ? ਹਾਏ 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 ਹਾਏ। ਉਹ ਭਾਈ ਬਿਲਕੁਲ ਤੁਹਾਨੂੰ ਸਹੀ ਕਿਸੇ ਨੇ ਗਲਤ ਕਿਹਾ ਵਾ, ਕਾਨੂੰਨ ਸਾਡਾ ਇੱਕੋ ਜਿਹਾ ਵਾ, ਗਰੀਬ ਲਈ ਵੀ ਉਹੀ ਆ ਤੇ ਅਮੀਰ ਲਈ ਵੀ ਉਹੀ ਆ। ਇਹ ਸਿਰਫ ਤੁਹਾਡੇ ਜ਼ਿਹਨ 'ਚ ਚੀਜ਼ ਫਸੀ ਹੋਈ ਹੈ। ਨਹੀਂ ਸੋਹਣੀ ਭਾਈ, ਮੈਂ ਕਿਸੇ ਦਾਨਸ਼ਵਰ ਕੋਲ ਗੱਲ ਸੁਣੀ ਸੀ, ਉਹਨਾਂ ਨੇ ਕਿਹਾ ਸੀ ਕਿ ਗੁੱਸਾ ਜਿਹੜਾ ਨਾ, ਗੁੱਸਾ ਬੜਾ ਸਮਝਦਾਰ ਆ, ਗੁੱਸਾ ਹਮੇਸ਼ਾ ਗਰੀਬ ਤੇ ਆਉਂਦਾ। ਓਏ ਹੋਏ ਮਿੱਠਾ, ਮੈਂ ਤੇਰਾ ਮੱਥਾ ਚੁੰਮਲਾ ਪਰ ਮੇਰੇ ਬੁੱਲ ਸੜ ਜਾਣੇ ਕਸਮ। ਮੇਰਾ ਮੱਥਾ ਆ ਕੇ ਚੁੱਲ੍ਹਾ ਵਾ, ਦੱਸ ਤਾਂ ਸਹੀ। ਫਰੀਦ ਸਿਆਣੇ ਕਹਿੰਦੇ ਗੁੱਸਾ ਜਿਹੜਾ ਨਾ 100 ਬਿਮਾਰੀਆਂ ਦੀ ਜੜ ਆ। ਹਾਂ ਓਏ ਨਹੀਂ ਸੋਹਣੀ, ਦੇਖ ਇੱਕ ਬੰਦਾ ਗਰੀਬ ਆ, ਉਹਨੇ ਰੇੜੀ ਲਾਈ ਆ, ਉਹਨੇ ਰੇੜੀ ਤੇ ਚਲੋ ਉਹਨੇ ਲਾਈ ਇਲੀਗਲ ਹੀ ਆ, ਲੇਕਿਨ ਇਹ ਉਹਦੀ ਰੇੜੀ ਨੂੰ ਠੁੱਡਾ ਮਾਰਨ ਵਾਲੇ ਕਈ ਅਫਸਰ ਆਣਗੇ, ਲੇਕਿਨ ਜਿਨ੍ਹਾਂ ਲੋਕਾਂ ਨੇ ਆਪਣੀਆਂ ਬਿਲਡਿੰਗਾਂ ਬਾਹਰ ਉਹਨਾਂ ਦੇ ਸ਼ੇਡ ਵਧਾਏ ਆ, ਜਿਨ੍ਹਾਂ ਨੇ ਨਜਾਇਜ਼ ਤਜਾਵਜ਼ਾਤ ਕੀਤੀ, ਉਹਨਾਂ ਤੇ ਕਿਉਂ ਨਹੀਂ ਤੁਸੀਂ ਕੋਈ ਕਾਨੂੰਨ ਲਾਗੂ ਕਰਦੇ? ਫਰੀਦ ਸਾਹਿਬ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਹਾਂ, ਬਿਲਕੁਲ ਮੁਤਫਿਕ ਹਾਂ। ਇਹ ਸਾਨੂੰ ਕੋਈ ਇਸ ਤਰ੍ਹਾਂ ਦੀ ਕਰਕੇ ਨਾ, ਕੋਈ ਭਾਵੇਂ ਨੂੰ ਚਾਹੀਦਾ ਉਸਤਾਦ ਜੀ ਨੂੰ ਕਿ ਯਾਰ ਕੋਈ ਟੀਮ ਬਣਾ ਦੇਣ,
ਕੋਈ ਇਸ ਤਰ੍ਹਾਂ ਕਰਕੇ ਸਾਡਾ ਨਾ ਕੋਈ ਸਿਸਟਮ ਕਰ ਦੇਣ ਕਿ ਅਸੀਂ ਯਾਰ ਜਿਹੜੇ ਗਰੀਬਾਂ ਨੂੰ ਨਾ ਹੱਕ ਉਹਨਾਂ ਦਾ ਮਿਲੇ, ਅਸੀਂ ਜਾਈਏ ਜਾ ਕੇ ਉਹਨਾਂ ਦਾ ਹੱਕ ਉਹਨੂੰ ਲੈ ਕੇ ਦੇਈਏ ਯਾਰ। ਗੱਲ ਦੀ ਫਰੀ ਦੀ ਬਿਲਕੁਲ ਸਹੀ ਲੱਗੀ ਮੈਨੂੰ। ਤੁਸੀਂ ਦੱਸੋ ਕੋਈ ਰੇਹੜੀ ਤਾਂ ਹੁਣ ਖਲੋਤੀ ਨਜਾਇਜ਼ ਜਗ੍ਹਾ ਤੇ, ਉਹ ਤਾਂ ਧੱਕ ਕੇ ਮਹਿਕਮਾ ਅੱਗੇ ਵੀ ਲੈ ਜਾਏਗਾ। ਹੁਣ ਜਿਹਨੇ ਪਲਾਜ਼ਾ ਬਣਾਇਆ ਧੱਕਾ ਲਾ ਕੇ ਕਿੱਥੇ ਲਾਈਓ ਪਲਾਜ਼ਾ ਯਾਰ? ਉਹ ਪਲਾਜ਼ੇ ਦੇ ਕਿਹੜਾ ਅੰਦਰ ਰੇੜੀ ਲੈ ਕੇ ਵੜ ਗਿਆ ਵੀ ਰੇੜੀ ਨੇ ਸਾਦਾ ਰੇੜੀ ਉਹਨੇ ਕਿਹੜਾ ਲਿੱਦ ਕਰ ਦੇਣੀ ਹੈ। ਖੋਤਾ ਰੇੜੀ ਹੋਵੇ ਤਾਂ ਬੰਦਾ ਕਹਿੰਦਾ ਵੀ ਯਾਰ ਅੱਗੇ ਲੈ ਜਾ। ਯਾਰ ਆਈ ਐਮ ਨਾਟ ਮੁਤਮਿਨ ਵਿਦ ਯੂ। ਵੇਖੋ ਗੱਲ ਜਿਹੜੀ ਹੈ ਨਾ ਸੋਹਣੀ ਭਾਈ, ਉਹ ਇਹ ਵਾ ਅਸੀਂ ਨਾ ਇਹਦੇ ਲਈ ਆਵਾਜ਼ ਉਠਾਣੀ ਆ, ਅਸੀਂ ਅਜ਼ਮ ਕਰਨਾ ਵਾ ਉਸਤਾਦ ਜੀ ਨਾਲ ਗੱਲ ਕਰਨੀ ਕਿ ਅਸੀਂ ਹਰ ਜਿਹੜੀ ਗਲਤ ਕੋਈ ਹਰਕਤ ਜਿਹੜੇ ਗੈਰ ਅਖਲਾਕੀ ਜਿਹੜਾ ਕੰਮ ਹੋ ਰਿਹਾ ਉਹਦੇ ਖਿਲਾਫ ਅਸੀਂ ਇਨਸ਼ਾਅੱਲਾ ਆਵਾਜ਼ ਉਠਾਣੀ। ਹਾਂ ਬਿਲਕੁਲ, ਰਲ ਕੇ ਨਾ ਇਹ ਜ਼ੁਲਮ ਦਾ ਖਾਤਮਾ ਕਰਨਾ ਵਾ। ਅਸੀਂ ਹੁਣ ਕੋਈ ਤਨਜ਼ੀਮ ਬਣਾਉਣੀ ਆ, ਉਸਤਾਦ ਜੀ ਨਾਲ ਗੱਲ ਕਰਦੇ ਆ ਤੇ ਇੱਕ ਨਾਰਾ ਕੰਮੇ ਨਾਲ ਤੁਸੀਂ ਲਾਉਣਾ, ਇਨਕਲਾਬ ਇਨਕਲਾਬ। ਮੈਂ ਰੋਟੀ ਮੇਰੀ ਆਈ ਪਈ ਆ, ਹੋਰ ਅੱਧੇ ਘੰਟੇ ਨੂੰ ਆਪਾਂ ਦੋਵਾਂ ਭਰਾਵਾਂ ਨੇ ਤਿੰਨਾਂ ਭਰਾਵਾਂ ਨੇ ਰੋਟੀ ਖਾਣੀ ਆ ਤੇ ਪਾਵੇ ਲੈ ਕੇ ਆਏ ਬੜੇ ਸਰੀਲੇ। ਮੇਰਾ ਸਾਥ ਤੁਸੀਂ ਦੇਣਾ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਸ਼ਹਜ਼ਾਦੇ ਲੱਗੇ ਤੁਸੀਂ, ਮੈਂ ਤੁਹਾਡਾ ਹਿਸਾਬ ਲਾਇਆ, ਤੁਸੀਂ ਬੜੀ ਜਲਦੀ ਚੇਂਜ ਲਿਆਉਣਾ ਦੁਨੀਆ ਤੇ। ਬਸ ਅਸੀਂ ਆਪਣੇ ਅਜ਼ਮ ਇਰਾਦੇ ਦੇ ਨਾਲ ਆਪਣੇ ਪੇਟ ਨਾਲ ਨਹੀਂ ਅਸੀਂ ਕੋਈ ਵੀ ਧੋਖਾ ਕਰ ਸਕਦੇ। ਮੈਂ ਕਦੀ ਵੀ ਨਹੀਂ ਪੇਟ ਨਾਲ ਧੋਖਾ, ਵੈਸੇ ਹਰਾਮ ਆ। ਮੈਂ ਹਿਸਾਬ ਲਾਇਆ, ਤੁਸੀਂ ਖਾਣ ਪੀਣ ਵਾਲਾ ਨਿਜ਼ਾਮ ਜਲਦੀ ਚੇਂਜ ਕਰ ਲੋਗੇ, ਬਹੁਤ ਜਲਦੀ। ਮਿੱਠੇ ਤੂੰ ਗੱਲ ਕੀਤੀ ਖਾਣ ਪੀਣ ਦੀ, ਖਾਲੀ ਮਿਹਦਾ ਤੇ ਖਾਲੀ ਬੈਂਕ ਇਹ ਚੰਗੇ ਨਹੀਂ ਹੁੰਦੇ। ਖਾਲੀ ਮਿਹਦਾ ਖਾਲੀ ਪਾਕਟ, ਹਾਂ ਤੁਹਾਨੂੰ ਕੋਈ ਬੰਦਾ ਮੂੰਹ ਨਹੀਂ ਲਾਏਗਾ। ਹਾਂ ਸਹੀ। ਉਹ ਮੈਂ ਸਦਕੇ ਜਾਵਾਂ ਮੇਰੇ ਭਾਏ ਨੇ ਆ ਗਏ। ਓਏ ਉੱਠ ਤੇ ਸਹੀ ਯਾਰ ਮਿੱਠੇ ਯਾਰ। ਕੀ ਗੱਲ ਹੋਈ, ਜਿਮ ਚੋਂ ਆਏ? ਓ ਯਾਰ ਚੱਲ ਗੱਲ ਤਾਂ ਸੁਣ। ਉੱਠ ਕੇ ਸੈਰੀ ਦਾ ਟਾਈਮ ਲੰਘਣ ਡਿਆ। ਆਏ ਹਾਏ ਕੀ ਮਤਲਬ ਦੌੜ ਲਾ ਕੇ ਆਏ। ਕੀ ਗੱਲ ਓਏ 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 ਇਹ ਰੌਣਕਾਂ ਤੋਂ ਡਏ ਆ, ਬੜਾ ਡੱਡੂ ਵਰਗਾ ਮੂੰਹ ਕੀਤਾ ਓਏ। ਯਾਰ। ਪਰੇਸ਼ਾਨ ਹੀ ਹੁੰਦੇ ਘਰੋਂ ਅੱਲਾ ਓ ਹੀ ਯਾਰ ਖੈਰ। ਪਰੇਸ਼ਾਨ ਨਹੀਂ ਆਂਦੇ ਯਾਰ ਮੇਰੇ ਕੋਲ ਨਹੀਂ ਯਾਰ, ਜ਼ੁਲਮ ਵੇਖਿਆ ਜਾਂਦਾ ਯਾਰ। ਤੇ ਕੋਈ ਨਹੀਂ, ਤੁਸੀਂ ਅੱਲਾ ਹੱਥ ਰੱਖ ਲਿਆ ਕੋ ਰੱਖਾਂਗੇ। ਯਾਰ ਉਹਨੇ ਫਿਰ ਨਹੀਂ ਚਾਹ ਦਿੱਤੀ ਹੋਣੀ ਹੈ ਨਾ। ਪਾਣੀ ਤੇ ਪਿਲਾ ਯਾਰ ਮਿੱਠੇ। ਕੌਣ? ਤੂੰ ਯਾਰ। ਅੱਛਾ ਮੈਂ ਠੀਕ। 100 ਬੈਠ ਕੇ ਲਾਈ ਆ ਉਹ ਤੂੰ। ਪਿਆ ਹੀ ਪਾਣੀ ਮਿੱਠੇ ਪਿਲਾਈ ਮੈਨੂੰ ਸੱਚੀ ਵਿੱਚ। ਪਾਣੀ ਪੀ ਜਾਂਦਾ ਤੂੰ। ਓ ਯਾਰ ਨਹੀਂ ਯਾਰ। ਨਾ ਸਹੀ। ਭਾਈ ਮੇਰੀ ਗੱਲ ਸੁਣੋ, ਅਸੀਂ ਇੱਥੇ ਨਾ ਕੋਈ ਬੜੀ ਵੱਡੀ ਗੱਲ ਕਰਨ ਦੇ ਸੀ, ਤੁਸੀਂ ਆ ਕੇ ਫਿਰ ਕੋਈ ਨਾ ਕੋਈ ਆਪਣੀ ਕੋਈ ਕਹਾਣੀ ਸੁਣਾ ਦੇਣੀ। ਤੁਹਾਡੀ ਮਿਹਰਬਾਨੀ। ਕਹਾਣੀ ਨਹੀਂ ਸੁਣਾ ਦੇਣੀ ਯਾਰ। ਓਏ ਹੋਏ ਲਫ਼ਜ਼ ਮਾਂ। ਵੱਡਾ ਹੀ ਯਾਰ ਬਸ ਹਾਏ ਮਾਮਾ ਬਾਜ ਮੁਹੰਮਦ ਬਖਸ਼ਾ ਸੁੰਜੀ ਪਈ ਹਵੇਲੀ। ਮਾਂ ਦਾ ਲਫ਼ਜ਼ ਹੀ ਇਸ ਤਰ੍ਹਾਂ ਦਾ ਕਿ ਠੰਡ ਪਾ ਦਿੰਦਾ ਜੀ। ਹੱਡ ਪਾ ਦਿੰਦਾ। ਕਿੰਨਾ ਜ਼ੁਲਮ ਹੋਣ ਡਿਆ ਯਾਰ ਮੁਲਕ ਦੇ ਵਿੱਚ। ਤੁਸੀਂ ਭਾਨ ਫੈਸਲ ਨੂੰ ਦੱਸਿਆ ਕਿ ਅਸੀਂ ਤਨਜ਼ੀਮ ਬਣਾਉਣ ਲੱਗੇ ਹਾਂ। ਓ ਯਾਰ ਤਨਜ਼ੀਮ ਨੂੰ ਤੁਸੀਂ ਛੱਡੋ ਯਾਰ। ਬੱਚਾ ਜਦੋਂ ਪਹਿਲਾਂ ਲਫ਼ਜ਼ ਸਿੱਖਦਾ ਤੇ ਮਾਂ ਦਾ ਹੀ ਸਿੱਖਦਾ ਯਾਰ। ਓਏ ਐਡੀ ਵੀ ਦੁਨੀਆ ਖੁਦਗਰਜ਼ ਹੋ ਸਕਦੀ ਹੈ ਯਾਰ। ਬੱਚੇ ਨੂੰ ਬਾਹਰ ਠੁੱਡਾ ਲੱਗੇ ਨਾ ਤੇ ਉਹਦੇ ਮੂੰਹ ਚੋਂ ਇੱਕ ਹੀ ਅਲਫਾਜ਼ ਨਿਕਲਦਾ ਹੈ, ਮਾਂ। ਮੈਂ ਪੁੱਛਿਆ ਉੱਥੋਂ, ਕਹਿੰਦੇ ਵੱਡੇ ਪੁੱਤਰ ਨੇ ਛੋਟੇ ਭਰਾਵਾਂ ਨੂੰ ਹਾਏ ਤੇ ਮਾਂ ਨੂੰ ਕੈਦ ਕੀਤਾ ਯਾਰ। ਤੇ ਯਾਰ ਕਿੱਡੀ ਬੇਸ ਦੁਨੀਆ ਵਾ ਯਾਰ। ਕਿੱਥੇ ਗਵਰਨਮੈਂਟ, ਕਿੱਥੇ ਕਾਨੂੰਨ ਹੈ ਕਿ ਮਾਂ ਜਿਹੜੀ ਬੱਚੇ ਨੂੰ ਔਲਾਦ ਕਿੱਡੀ ਬੇਇੱਜ਼ਤ ਹੋ ਗਈ ਹੈ ਯਾਰ ਸੋਹਣੀ। ਓਏ ਹੋਏ। ਮੈਂ ਰਾਤੀ ਯਾਰ ਗੱਲ ਇੱਕ ਪੜ੍ਹ ਰਿਹਾ ਕਿ ਮਾਂ ਆਪਣੇ ਪੁੱਤਰ ਕੋ ਪੁੱਛ ਰਹੀ ਕਿ ਪੁੱਤਰ ਇਹ ਕੀ ਹੈ। ਕਹਿੰਦਾ ਮਾਂ ਇਹ ਕਾਂ ਹੈ, ਕਊਆ ਜਿਹਨੂੰ ਕਹਿੰਦੇ ਨੇ। ਫਿਰ ਉਹਨੇ ਪੁੱਛਿਆ ਕਿ ਕੀ ਹੈ। ਕਹਿੰਦਾ ਮਾਂ ਤੈਨੂੰ ਇੱਕ ਵਾਰੀ ਨਹੀਂ ਦੱਸਿਆ ਕਾਂ ਹੈ ਕਾਂ ਹੈ। ਓਏ ਹੋਏ। ਤੇ ਮਾਂ ਕਹਿੰਦੀ ਪੁੱਤਰ ਜਦੋਂ ਤੂੰ ਛੋਟਾ ਸੀ ਨਾ ਹਾਏ ਤੇ ਤੂੰ 19 ਵਾਰੀ ਮੇਰੇ ਕੋਲ ਪੁੱਛਿਆ ਸੀ ਤੇ ਮੈਂ 19 ਵਾਰੀ ਕਿਹਾ ਸੀ ਕਾਂ ਹੈ ਕਾਂ ਹੈ, ਤੇ ਤੂੰ 2 ਵਾਰੀ ਦੱਸ ਕੇ ਮੈਨੂੰ ਤੇ ਗੁੱਸੇ 'ਚ ਆ ਗਿਆ ਓਏ ਹੋਏ। ਯਾਰ। ਮਾਂ ਨੂੰ ਕੈਦ ਕੀਤਾ ਯਾਰ, ਨਾਲ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਯਾਰ। ਉਹ ਤੇਰੇ ਕਲੇਜੇ ਨੂੰ ਹੱਥ ਪਿਆ, ਨਾਲ ਛੋਟੇ ਛੋਟੇ ਭੈਣ ਭਰਾ ਯਾਰ। ਅਸੀਂ ਵੇਖ ਨਾ, ਕੋਈ ਬੰਦਾ ਕਾਰਵਾਈ ਕਰਨ ਵਾਲਾ ਨਹੀਂ, ਕੋਈ ਬੰਦਾ ਆਵਾਜ਼ ਉਠਾਉਣ ਵਾਲਾ ਨਹੀਂ ਹੈਗਾ। ਫੈਸਲ ਅਸੀਂ ਉਠਾਂਗੇ ਤੇਰੇ ਨਾਲ। ਮੈਂ ਚੱਲਾਂਗਾ ਤੁਹਾਡੇ ਨਾਲ ਭਾਈ ਫੈਸਲ। ਮੈਂ ਵੀ ਚੱਲਾਂਗਾ ਪਾਨ, ਚਲੋ ਸਾਰੇ ਲੇਕਿਨ ਮੈਨੂੰ ਜਿਹੜਾ ਰੋਲਾ ਲੱਗਦਾ ਨਾ ਗੁਰਬਤ ਦਾ ਲੱਗਦਾ ਯਾਰ। ਗੁਰਬਤ ਬੜੀ ਭੈੜੀ ਹੈ ਪਾਨ ਯਾਰ। ਫੈਸਲ ਗੁਰਬਤ ਦਾ ਰੌਲਾ ਵੀ ਹੋਇਆ ਯਾਰ। ਤੇ ਸੋਹਣੀ ਭਾਈ ਆਪਾਂ ਰਲ ਕੇ ਸਾਰੇ ਯਾਰ ਉਹਦੇ ਬੱਚਿਆਂ ਦਾ ਖਰਚਾ ਚੁੱਕਦੇ ਹਾਂ ਯਾਰ। ਅਸੀਂ ਰਾਸ਼ਨ ਪਵਾ ਕੇ ਦਿਆਂ ਕਰੇ ਹਰ ਮੰਥਲੀ ਉਹਨੂੰ ਯਾਰ। ਉਹ ਯਾਰ ਅਗਰ ਤੁਸੀਂ 10-10 20-20 ਹਜ਼ਾਰ ਰੁਪਈਆ ਵੀ ਕੱਢੋ ਨਾ ਤੇ ਯਾਰ ਅਸੀਂ ਗਰੀਬਾਂ ਦੀ ਮਦਦ ਕਰ ਸਕਦੇ ਹਾਂ। ਫੈਸਲ ਭਾਈ ਤੁਸੀਂ ਸਾਰੀਆਂ ਗੱਲਾਂ ਛੱਡੋ, ਤੁਸੀਂ ਮੈਨੂੰ ਦੱਸੋ ਉਹ ਕਿੱਥੇ ਨੇ। ਆਪਾਂ ਜਾਇ ਵਕੂਆ ਤੇ ਪਹੁੰਚ ਕੇ ਪਹਿਲਾਂ ਸਭ ਤੋਂ ਉਹਨਾਂ ਨੂੰ ਰਿਹਾ ਕਰਾਈਏ, ਬਾਜ਼ਿਆਬ ਕਰਾਈਏ। ਅਸੀਂ ਉਸ ਤੋਂ ਤੇਰੇ ਬਾਅਦ ਨਾਲ ਫਿਰ ਅਸੀਂ ਕਰਨੇ ਅਗਲੀ ਗੱਲ। ਆਓ ਮੇਰੇ ਆਓ ਨਾਲ ਯਾਰ। ਓਕੇ, ਪੂਰੇ ਅਫਸਰ ਬਣ ਕੇ ਨਿਕਲਾਂਗੇ। ਤੂੰ ਮਾਈਕ ਲੈ ਲੈ ਯਾਰ ਓਕੇ। ਤੇ ਟਾਈਆਂ ਲਾਓ ਜਰਾ, ਇੱਕ ਵਾਰੀ ਪਤਾ ਲੱਗੇ ਕਿ ਅਸੀਂ ਸਾਰੇ ਮੀਡੀਆ ਵੱਲੋਂ ਆਏ ਹਾਂ। ਓਕੇ ਓਕੇ। ਆਓ। ਲਓ ਨਾਜ਼ਰੀਨ, ਅਸੀਂ ਪਹੁੰਚ ਗਏ ਜਾਏ ਵਕੂਆ ਤੇ, ਜਿੱਥੇ ਇੱਕ ਬੇਹਦਾਇਤ ਇਨਸਾਨ ਨੇ, ਬੇਸ ਇਨਸਾਨ ਨੇ ਮਾਂ ਦੇ ਨਾਲ ਬੱਚਿਆਂ ਨੂੰ ਕੈਦ ਕੀਤਾ ਹੋਇਆ। ਔਰ ਇਸ ਜ਼ੁਲਮ ਦੀ ਦਾਸਤਾਨ ਏਡੀ ਵੱਡੀ ਉਹਨੇ ਤਿਆਰ ਕਰ ਲਈ ਆ ਕਿ ਉਹ ਸੋਚ ਨਹੀਂ ਸਕਦਾ ਉਹਨੇ ਕੀ ਕਰ ਦਿੱਤਾ ਹੈ। ਤੇ ਮੇਰੇ ਨਾਲ ਇਸ ਟਾਈਮ ਜਿਹੜੇ ਜਵਾਨ ਆਏ ਨੇ ਕਿ ਜਿਨ੍ਹਾਂ ਨੇ ਇਸ ਮਿਸ਼ਨ ਨੂੰ ਕਾਮਯਾਬ ਕਰਨਾ ਤੇ ਉਸ ਬੰਦੇ ਨੂੰ ਕਰਨਾ ਨਾਕਾਮ। ਮੇਰੇ ਨਾਲ ਨੇ ਸਾਇਦ ਮਿੱਠਾਪੁਰੀ, ਇਹਨਾਂ ਕੋਲ ਪੁੱਛਦੇ ਆ ਕੋਈ ਗੱਲ। ਸਾਇਦ ਸਾਹਿਬ, ਐਡਾ ਵੱਡਾ ਮਿਸ਼ਨ ਲੈ ਕੇ ਆਏ ਤੁਸੀਂ, ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ?
ਨਹੀਂ ਜੀ ਨਹੀਂ, ਕੋਈ ਪ੍ਰੋਬਲਮ ਨਹੀਂ, ਅਸੀਂ ਫੈਸਲ ਭਾਈ ਦੇ ਨਾਲ ਆ। ਅਗਰ ਇਸ ਮਿਸ਼ਨ ਦੇ ਵਿੱਚ ਮੇਰੀ ਜਾਨ ਵੀ ਚਲੇ ਜਾਂਦੀ ਹੈ ਤੇ ਮੈਨੂੰ ਫਖਰ ਹੋਗਾ ਆਪਣੇ ਆਪ ਤੇ ਕਿ ਮੈਂ ਇੱਕ ਨੇਕ ਮਿਸ਼ਨ ਦੇ ਵਿੱਚ ਆਪਣੀ ਜਾਨ ਗਵਾਈ ਹੈ ਜੀ। ਇਹ ਤੁਹਾਡੀ ਮੈਨੂੰ ਗੱਲ ਸੁਣ ਕੇ ਬਹੁਤ ਅੱਛਾ ਲੱਗਾ। ਤੇ ਤੁਹਾਡੀ ਟਾਈ ਦਾ ਕਿੱਥੇ ਗਈ ਤੁਹਾਡੀ ਟਾਈ? ਤੇ ਪਿਛਲੀ ਸਾਈਡ ਤੋਂ ਅਫਸਰ ਆ। ਕਿੱਥੇ ਪਿਛਲੀ ਸਾਈਡ ਤੇ? ਇਹ ਸਿਰ ਤੁਸੀਂ ਤਾਜ਼ਾ ਲਵਾਇਆ ਕਿਤੇ? ਇਹ ਐਨ ਘੁੰਮੋ। ਅੱਛਾ ਫਰੀਦ ਸਾਹਿਬ, ਤੁਹਾਨੂੰ ਕੋਈ ਪ੍ਰੋਬਲਮ, ਤੁਹਾਡੇ ਦਿਲ 'ਚ ਕੋਈ ਡਰ ਕੇ ਯਾਰ ਅੱਗੇ ਕੋਈ ਵੱਡੀ ਪਾਰਟੀ ਹੈ ਜਿਨ੍ਹਾਂ ਨੇ ਦੇਖੋ ਐਡਾ ਵੱਡਾ ਕੰਮ ਕੀਤਾ ਕਿ ਉਹ ਅਦਾਰਿਆਂ ਤੋਂ ਵੀ ਨਹੀਂ ਡਰ ਰਿਹਾ, ਅਗਰ ਅੱਗੇ ਤੁਹਾਡੇ ਕ੍ਰਾਸ ਫਾਇਰਿੰਗ ਜਾਂ ਕੋਈ ਐਸਾ ਮਸਲਾ ਬਣ ਜਾਂਦਾ ਤੁਹਾਡੇ ਦਿਲ 'ਚ ਕੋਈ ਡਰ? ਜੀ ਮੈਂ ਅਜਮਲ ਸੋਨੀ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਫੈਸਲ ਸਾਹਿਬ ਦੀ ਨਿਸ਼ਾਨਦੇਹੀ ਤੇ ਅਸੀਂ ਪਹੁੰਚੇ ਇਸ ਜਗ੍ਹਾ ਤੇ ਜਿੱਥੇ ਇਹ ਬਹੁਤ ਬੜਾ ਜ਼ੁਲਮ ਹੋ ਰਿਹਾ ਵਾ, ਔਰ ਅਸੀਂ ਅਦਾਰਿਆਂ ਤੋਂ ਆਪਣੇ ਪਾਕਿਸਤਾਨ ਦੀ ਗਵਰਨਮੈਂਟ ਤੋਂ ਅਪੀਲ ਕਰਨੇ ਆ ਕਿ ਯਾਰ ਇਸ ਕਿਸਮ ਦੇ ਜਿਹੜੇ ਸਫਾਕ ਲੋਕ ਨੇ, ਜਿਹੜੇ ਬੇਦਰਦ ਲੋਕ ਨੇ, ਬੇਦਿਲ ਲੋਕ ਨੇ, ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ। ਜਦਕਿ ਅਸੀਂ ਪਹਿਲਾ ਕਦਮ ਚੁੱਕ ਲਿਆ ਔਰ ਅਸੀਂ ਅਜ਼ਮ ਰੱਖਨੇ ਆ ਕਿ ਅਸੀਂ ਇਸ ਕਦਮ ਦੇ ਉੱਤੇ ਇਨਸ਼ਾਅੱਲਾ ਸਾਬਤ ਕਦਮ ਰਹਾਂਗੇ ਔਰ ਇਨਸ਼ਾਅੱਲਾ ਅਸੀਂ ਇਹ ਅਜ਼ਮ ਜਿਹੜਾ ਪੂਰਾ ਕਰਕੇ ਹਟਾਂਗੇ। ਕਿੱਥੇ ਆ ਕਾਨੂੰਨ? ਕਾਨੂੰਨ ਕਿੱਥੇ ਆ? ਇੱਥੇ ਇੱਕ ਮਿੰਟ, ਤੁਹਾਨੂੰ ਆਪਣੇ ਬੱਚਿਆਂ ਦੀ ਕੋਈ ਪਰਵਾਹ? ਕਿ ਤੁਹਾਡੇ ਛੋਟੇ ਛੋਟੇ ਬੱਚੇ ਨੇ? ਬਿਲਕੁਲ ਪਰਵਾਹ ਨਹੀਂ ਹੈਗੀ, ਕਿਉਂਕਿ ਅਸੀਂ ਜੇ ਇਸ ਦੁਨੀਆ ਤੋਂ ਜ਼ੁਲਮ ਮਿਟਾਉਣ ਲਈ ਆਪਣਾ ਆਪ ਕੀ, ਆਪਣੀ ਔਲਾਦ, ਮਾਲ ਸਾਰਾ ਕੁਝ ਗਵਾ ਸਕੀਏ ਤੇ ਅਸੀਂ ਉਹਦੀ ਪਰਵਾਹ ਨਹੀਂ ਕਰਾਂਗੇ। ਕਾਨੂੰਨ ਕਿੱਥੇ ਆ? ਇੱਥੇ ਹੀ ਆ। ਲਓ ਨਾਜ਼ਰੀਨ, ਇਹ ਤੁਸੀਂ ਗੁਫ਼ਤਗੂ ਸੁਣ ਲਈ ਆ ਸਿਪਾਹੀਆਂ ਦੀ ਤੇ ਨਾਲ ਫੈਸਲ ਰਾਮੇ ਸਾਹਿਬ। ਸਾਰਾ ਕ੍ਰੈਡਿਟ ਇਹਨਾਂ ਨੂੰ ਜਾਂਦਾ ਕਿ ਇਹਨਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਔਰ ਇਸ ਮਿਸ਼ਨ वास्ते निकले हुए ने। फैसल साहब, ਤੁਹਾਨੂੰ ਕੋਈ डर खौफ? कोई फिलहाल ख़तरा कोई डर नहीं है, लेकिन मुझे खुशी इस बात की हुई है कि हम सफ़र मिलते गए, कारवा बनता गया। फरीद भाई हो गए, आप हो गए, सोनी भाई हो गए, मिठा ये मेरे साथ है, बल्कि मेरी पूरी टीम मेरे साथ है। हम इंशाअल्लाह ताला ये जुल्म की रोकथाम करेंगे और मैं इन लोगों का शुक्रगुजार हूँ, आपका शुक्रगुजार हूँ कि आपने मेरी बात पे फिर यकीन किया और मेरा साथ दिया। अगर खुदा न खास्ता किसी के प्रॉब्लम है, कोई मसला है, तो हम बनेंगे आपकी आवाज़, हम उठाएंगे कदम। आप हमारा साथ हैं, हम आपका साथ हैं। हमने मिलजुल के इंशाअल्लाह ताला मुआशरे को ठीक करना है, सब कुछ दुरुस्त करना है। आए अब हमारे साथ। और उस बंदे को पूरे मोहल्ले का डर नहीं, इलाके का डर नहीं, उसने सरेआम ये काम किया हुआ है। मैं आपको दिखाता हूँ, आए सोनी भाई। ਨਾਜ਼ਰੀਨ, ਇਹ ਹੁਣ ਤੁਸੀਂ ਸਾਡੇ ਨਾਲ ਰਹਿਣਾ ਵਾ ਤੇ ਤੁਹਾਨੂੰ ਕੋਈ ਮਸਲਾ ਮਸਾਇਲ ਹੋਵੇ, ਫੈਸਲ ਸਾਹਿਬ ਤੁਹਾਡੇ ਨਾਲ ਨੇ ਤੇ ਤੁਸੀਂ ਵੀ ਸਾਡੇ ਨਾਲ ਆਓ ਜ਼ਰਾ। ਕਾਨੂੰਨ ਕਿੱਥੇ ਆ? ਓਏ ਇੱਥੇ ਹੀ ਆਓ ਕਿਤੇ। ਫੈਸਲ, ਜਗ੍ਹਾ ਕਿਹੜੀ ਹੈ ਦੱਸ ਦੇ ਮੈਨੂੰ। ਆ ਜਗ੍ਹਾ ਵਾ ਯਾਰ, ਇਹ ਜਗ੍ਹਾ ਫਰੀਦ, ਘਰ ਬਹੁਤ ਵੱਡਾ ਵਾ, ਇਹਨੂੰ ਘੇਰਾ ਪਾ ਲੈਣਾ ਚੌਂ ਨੁਕਰਾਂ ਤੋਂ। ਫਿਕਰ ਹੋ ਜਾ ਤੂੰ ਯਾਰ। ਬਿੱਠੇ ਤੂੰ ਚੜਨਾ ਇਧਰੋਂ ਦੀ, ਫਰੀਦ ਤੂੰ ਪਿਛਲੇ ਪਾਸੋਂ ਛੱਤ ਤੋਂ ਚੜਨਾ। ਤੁਸੀਂ ਜੰਗਲੇ ਟੱਪਣ ਦਾ ਨਾ ਕਹੋ, ਸਿੱਧਾ ਬਕੂਏ ਤੇ ਆਓ। ਆ ਹੀ ਸਾਰਾ ਸਿਸਟਮ ਆ ਵੇ। ਆ ਹਾਂਜੀ, ਆ ਮਾਂ ਕੈਦ ਕੀਤੀ ਆ, ਨਾਲ ਬੱਚੇ ਆ। ਕੋਈ ਖੁਦਾ ਦਾ ਖੌਫ ਹੈਗਾ ਵਾ? ਆ ਮਾਂ ਵਾ ਯਾਰ। ਮਿੱਠੇ ਅਟਾਈ ਫੜੀ ਯਾਰ। ਤੇ ਜਿਹੜਾ ਮੋਢਿਆਂ ਤੇ ਚੜਿਆ ਇਹ ਕੌਣ ਆ? ਇਹਦਾ ਰੋਹ ਵੀ ਸਾਰੇ ਭਰਾਵਾਂ ਤੇ। ਓਏ 10-10 ਰੁਪਏ ਦੇ ਕੇ ਝੂਟੇ ਦੇਣ ਡਈ ਆ ਅੰਦਰ ਹੀ। ਉਹ ਫੈਸਲ, ਇੰਨੀ ਮਿਹਨਤ ਸਾਡੀ ਨਸ ਪਾਈ ਤੂੰ ਆ, ਕੁਕੜੀ ਦਾ ਤੇ ਬੱਚਿਆਂ ਦਾ ਕਰਕੇ ਕਰਾਈ ਆ। ਯਾਰ ਜ਼ੁਲਮ ਨਹੀਂ ਸੋਣੀ, ਇਹਦੇ ਤੇ ਜ਼ੁਲਮ ਇਨਸਾਨ ਨਹੀਂ, ਬਿੱਲੀਆਂ ਕਰਦੀਆਂ ਵਾ। ਉਹ ਭਾਜੀ ਇਹ ਤਾਂ ਜੰਗਲਾ ਇਸ ਤੋਂ ਪਾਇਆ ਕਿ ਮਹਿਫੂਜ਼ ਰਹਿਣ, ਬੱਚੇ ਗਵਾਚ ਨਾ ਜਾਣ, ਬਿੱਲੀ ਨਾ ਲੈ ਜਾਵੇ। ਤੂੰ ਕਿਹੜਾ ਸਾਹਸ, ਮੈਂ ਤੈਨੂੰ ਕਿਹਾ ਸੀ ਤਾਂ ਮਗਰ ਨਾ ਲੱਗਿਆ ਕਰੋ। ਮਿੱਠਿਆ ਤੁਸੀਂ ਮਗਰ ਲੱਗੇ ਸੀ ਇਹਦੇ। ਇਹ ਜ਼ੁਲਮ, ਓਏ ਕਿਹੜਾ ਜ਼ੁਲਮ ਆ? ਮਸਕੀਨ ਵਿਚਾਰੇ ਉਹ ਤੇ ਆਪਣੇ ਪਲਣ ਲਈ ਇੱਥੋਂ ਬਿੱਲੀਆਂ ਤੋਂ ਬਚਾਇਆ ਵਾ। ਓਏ ਬਿੱਠਾ ਕਰਦੇ, ਖਲਾਰਾ ਪਾਉਂਦੇ, ਤੈਨੂੰ ਸਮਝ ਕਿ ਨਹੀਂ ਲੱਗਦੀ? ਅੱਛਾ ਐਸ ਤੋਂ ਕੈਦ ਕੀਤਾ ਵਾ। ਮੈਂ ਸਮਝਿਆ ਕਿ ਜ਼ੁਲਮ ਕਰੂੰਗਾ। ਉਹ ਤੂੰ ਕੈਸਾ, ਤੇਰਾ ਕਾਤਲਾਨਾ ਮੂੰਹ ਆ। ਆ ਤੂੰ ਕੁਕੜੀਆਂ ਦਾ ਕਰਕੇ ਸਾਨੂੰ ਵਕਤ ਚ ਪਾਇਆ, ਸਾਨੂੰ ਕਿੰਨੀਆਂ ਦੌੜਾਂ ਲਵਾਈਆਂ ਸਾਡੀਆਂ। ਟਾਈਆਂ ਕਸਾ ਚਾਰ ਵਾਲੇ ਕੁੱਜੇ ਵਰਗਾ ਮੂੰਹ ਆ ਤੇਰਾ, ਤੇਰੇ ਤੇ ਯਕੀਨ ਨਹੀਂ ਕਰਨਾ ਚਾਹੀਦਾ। ਸਾਡੇ ਅਜ਼ਮ ਤੇ ਪਾਣੀ ਪਾਤਾ ਤੂੰ, ਉਹ ਖਰੋੜਾ ਉਹ ਟੈਪ। ਜਿਹੜੇ ਲੜਨ ਦੇ ਆ ਵੇ, ਆ ਮੈਂ ਤੈਨੂੰ ਆ ਜਾ ਉਹਨਾਂ ਦੀ ਸ਼ਾਮ ਨੂੰ ਡੇਰੇ ਸੁਲਾ ਕਰਾਉਣੇ ਆ ਜਾ। ਇਹ ਕਿਹੜਾ ਜ਼ੁਲਮ ਆ ਜਿਹੜਾ ਤੁਸੀਂ ਮੁਆਸ਼ਰੇ ਨੂੰ ਠੀਕ ਕਰਨ ਟੁਰੇ ਸੀ? ਉਹਦੇ ਕੋਲ ਪੁੱਛ ਤੇ ਲੈ। ਹਾਂ ਪੁੱਛ ਲਾ, ਤੇਰੀ ਸਾਲੀ ਆ, ਪੁੱਛ ਲਾ। ਉਹਨੇ ਕਿਸੇ ਨੇ ਚੁੱਲ ਟੁੱਕਦੀ ਆ, ਕੀ ਜ਼ੁਲਮ ਕੀਤਾ ਉਹਦੇ ਤੇ? ਕੋਈ ਟੈਨਸ਼ਨ ਤੇ ਨਹੀਂ ਤੁਹਾਨੂੰ? ਉਹ ਨਹੀਂ ਐਡਾ, ਤੂੰ ਟੈਨਸ਼ਨ ਕੀ ਆ? ਕੌਣ ਜ਼ੁਲਮ ਕਰਦਾ ਤੁਹਾਡੇ ਤੇ? ਮਿੱਠਾ ਚਵਲ ਆ। ਕਦਮ ਗਿਆ ਹੀ ਉਹਲੇ। ਤੁਸੀਂ ਮੁਆਸ਼ਰਾ ਨਹੀਂ, ਤੁਸੀਂ ਮੁਰਗੀ ਖਾਨੇ ਠੀਕ ਕਰਨ ਨਿਕਲੇ ਹੋ ਭੈਣ। ਨਹੀਂ ਯਾਰ, ਵੇਖ ਤੇ ਸਹੀ ਯਾਰ। ਉਹਨੇ ਇਸ ਵਾਰੀ ਸ਼ੈਲਟਰ ਨਾ ਪਾਈ, ਪੋਲਟਰੀ ਫਾਰਮ ਪਾਈ। ਅੱਛਾ, ਇਹਨੂੰ ਜੁਦਾ ਕੀਤਾ ਵਾ, ਆਪਣੀ ਮਿਸਿਸ ਤੋਂ ਜੁਦਾ ਕੀਤਾ ਵਾ। ਮੇਰੇ ਕੋਲ ਮੁੱਕੀ ਨਾ ਖਾ ਲਈ, ਉਹ ਕਿੱਡਾ 9 ਕਿਲੋ ਦਾ ਆਂਡਾ ਹੁੰਦਾ ਵਾ। ਮੈਂ ਤੈਨੂੰ ਦੱਸਦਾ ਇਹਦਾ ਕੀ ਜ਼ੁਲਮ ਇਹਦੇ ਤੇ ਕਰਤਾ। ਇਹਨਾਂ ਨੂੰ ਮਰੀ ਭੇਜਦੇ, ਤੈਨੂੰ ਐਡਾ ਸਾਸਾ ਭੇਜਦੇ ਇਹਨਾਂ ਨੂੰ ਕਿਤੇ ਫਿਰ। ਕੀ ਜ਼ੁਲਮ ਕੀਤਾ? ਇਹਦੀਆਂ ਬਿੱਠਾਂ ਬੰਦ ਕਰਤੀਆਂ। ਖੁੱਡਾ ਸ਼ੀਸ਼ੇ ਵਾਲਾ ਬਣਵਾ ਦੇ ਇਹਨਾਂ ਨੂੰ। ਚੱਲ ਯਾਰ, ਖੁਸ਼ ਰਹਿ ਭਰਾਵਾ ਤੂੰ। ਖੁਸ਼ ਰਹਿ, ਪੈਰਸ ਖੁਸ਼ ਭੇਜ ਰਹਿ। ਇਹਨਾਂ ਨੂੰ। ਅਗਰ ਕੋਈ ਪ੍ਰੋਬਲਮ ਹੋਵੇ ਤੂੰ ਮੇਰੇ ਨਾਲ ਰਾਬਤਾ ਕਰ ਲੈ। ਫਰੀਦ ਨਾ ਕਿਸੇ ਨੂੰ ਵੀ ਪੁੱਛ ਲਈ, ਸਜਾਦ ਜਾਨੀ ਆਫੀਸ਼ੀਅਲ ਟੀਮ ਦਾ।